ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ। ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਾਨਣਾ ਪਾਇਆ ਜਾਂਦਾ ਹੈ ਤੇ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ, ਜਿਹੜੇ ਕਿ ਖਬਰਾਂ ਦਾ ਕਰਦੇ ਨੇ ਵਿਸ਼ਲੇਸ਼ਣ। ਸੋ ਮਿੰਟੂ ਜੀ ਦੇ ਵੱਲ ਵਧਦੇ ਹਾਂ। ਸੋ ਮਿੰਟੂ ਜੀ ਦਾ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਰੁਕ ਕਰੀਏ ਪੰਜਾਬ ਦੇ ਵਿੱਚ ਇਸ ਸਮੇਂ ਮਹੱਤਵਪੂਰਨ ਖਬਰਾਂ ਦਾ। ਤੇ ਇਸ ਸਮੇਂ ਜੋ ਕੇਂਦਰ ਬਿੰਦੂ ਹੈ ਉਹ ਤਾਂ ਹੜ੍ਹ ਹੀ ਹੈ। ਪਾਣੀ ਹਰ ਪਾਸੇ ਜਿੱਧਰ ਨੂੰ ਨਜ਼ਰ ਮਾਰੋ ਇਹੀ ਨਜ਼ਰ ਆ ਰਿਹਾ ਹੈ। ਹਾਹਾਕਾਰ ਪੂਰੇ ਪੰਜਾਬ 'ਚ ਮਚੀ ਹੋਈ ਹੈ ਜੀ। ਕੀ ਨਜ਼ਰ ਆ ਰਿਹਾ ਫਿਰ ਅੱਗੇ ਹੁਣ? ਦੇਖੋ, ਜਿਵੇਂ ਆਪਾਂ ਕਹਿੰਦੇ ਨੇ ਕੁਛ ਗਮ ਤੇ ਕੁਛ ਖੁਸ਼ੀ। ਖੁਸ਼ੀ ਬਸ ਇਸ ਗੱਲ ਦੀ ਹੈ ਕਿ ਮੀਂਹ ਥੋੜਾ ਜਿਹਾ ਰੁਕਿਆ ਅੱਜ। ਜੀ ਜੀ। ਤੇ ਦੂਜੀ ਗੱਲ ਇਹ ਹੈ ਕਿ ਗਮੀ ਇਸ ਗੱਲ ਦੀ ਹੈ ਕਿ ਇੱਕ ਤਾਂ ਸਰਕਾਰ ਨੇ 2-3 ਦਿਨਾਂ 'ਚ ਜਿਹੜੀ ਚੁਸਤੀ ਫੁਰਤੀ ਦਿਖਾਉਣੀ ਹੁੰਦੀ ਆ ਉਹ ਨਹੀਂ ਦਿਖਾਈ। ਫੋਟੋ ਸੈਸ਼ਨ ਵਧੇਰੇ ਹੋ ਰਹੇ ਨੇ। ਹਾਂ, ਇਹਨਾਂ ਦੇ ਕੁਛ ਬੰਦੇ ਅੱਛਾ ਕੰਮ ਕਰ ਰਹੇ, ਮੈਂ ਐਵੇਂ ਕਹਾਂ ਨੇਕ ਨੀਤੀ ਨਾਲ ਕੰਮ ਕਰਦੇ ਪਏ ਨੇ, ਪਰ ਕੁਛ ਤੇ ਬਿਲਕੁਲ ਉਹ ਆਪਦਾ ਜਿਹੜਾ ਸਿਆਸੀ ਜੌਕਰਪੁਣਾ ਉਹ ਨਹੀਂ ਛੱਡ ਰਹੇ। ਅੱਜ ਇੱਕ ਮੰਤਰੀ ਨੂੰ ਲੋਕਾਂ ਨੇ ਉੱਥੋਂ ਦਬਲਿਆ ਵੀ ਆ ਮੌਕੇ ਤੋਂ, ਮਾਝੇ ਦੇ ਵਿੱਚ। ਇਸ ਤਰ੍ਹਾਂ ਲੋਕਾਂ ਦਾ ਗੁੱਸਾ ਉਬਲਦਾ ਪਿਆ। ਪਟਿਆਲਾ ਵੇਖੋ, ਜਿੱਥੋਂ ਮੁੱਖ ਮੰਤਰੀ ਸਾਹਿਬ ਵੀ ਆਉਂਦੇ ਆ, ਜਿੱਥੋਂ ਸਿਹਤ ਮੰਤਰੀ ਵੀ ਆਉਂਦੇ ਆ, ਬਲਤੇਜ ਪੰਨੂ ਜੀ ਵੀ ਆਉਂਦੇ ਆ, ਹੋਰ ਵੀ ਇਹਨਾਂ ਦੇ ਬੜੇ ਲੀਡਰ ਆਉਂਦੇ ਆ। ਤਾਂ ਹਿਸਾਬ ਲਾ ਲਓ ਕਿ ਉੱਥੇ ਅਰਬਨ ਸਟੇਟ ਆ, ਯੂਨੀਵਰਸਿਟੀ ਤੋਂ ਉਰਲੇ ਪਾਸੇ ਜਿਹੜਾ ਏਰੀਆ ਹੈ, ਜੇ ਤੁਸੀਂ ਹਿਸਾਬ ਲਾਓਗੇ ਤਾਂ ਸਭ ਤੋਂ ਪੌਸ਼ ਏਰੀਆ ਜਿਹੜਾ ਉੱਥੇ ਰੋਟੀ ਪਾਣੀ ਤੱਕ ਨਹੀਂ ਪਹੁੰਚ ਰਿਹਾ। ਹੁਣੇ ਮੈਂ ਇੱਕ ਵੀਡੀਓ ਵੇਖ ਕੇ ਹਟਿਆ ਵਾਂ ਤੇ ਉਹ ਇੱਕ ਬਜ਼ੁਰਗ ਕੋਸ ਰਿਹਾ, ਉਹ ਜਿਹੜਾ ਭਾਨਾ ਸਿੱਧੂ ਆ ਉਹਦੇ ਕੁਝ ਸਾਥੀ ਉਹ ਗਏ ਆ, ਪਾਣੀ ਗਲ ਪਾਣੀ ਹੋਇਆ ਪਿਆ ਪੌਸ਼ ਏਰੀਏ 'ਚ। ਤੇ ਉਹ ਕੋਸ ਰਿਹਾ ਸਰਕਾਰਾਂ ਨੂੰ। ਉਹ ਕਹਿੰਦਾ ਜੀ ਕਿ ਪਹਿਲਾਂ ਇਹਨਾਂ ਨੇ ਸਾਨੂੰ ਡੋਬਿਆ ਮਾੜੀ ਨੀਤੀ ਕਰਕੇ ਤੇ ਹੁਣ ਸਾਡੀ ਕੋਈ ਬਾਤ ਨਹੀਂ ਪੁੱਛਦਾ। ਉਹ ਕਹਿੰਦਾ ਕਿ ਕੁੱਤਿਆਂ ਤੱਕ ਸਾਡੇ ਭੁੱਖੇ ਬੈਠੇ ਵੀ ਕੁੱਤਿਆਂ ਜੋਗੇ ਦੁੱਧ ਦੇ ਦਿਓ, ਅਸੀਂ ਤੇ ਭੁੱਖ ਕੱਟ ਲਾਂਗੇ। ਹਿਸਾਬ ਲਾ ਲਓ। ਇਹ ਪਟਿਆਲੇ 'ਚ ਤੁਸੀਂ ਸੋਚ ਕੇ ਦੇਖੋ, ਇਹ ਕੋਈ ਆਲੋਚਨਾ ਨਹੀਂ ਹੈ, ਇਹ ਇੱਕ ਜ਼ਮੀਨੀ ਹਕੀਕਤ ਆ ਕਿ ਪਟਿਆਲੇ ਦੇ ਪੌਸ਼ ਇਲਾਕੇ 'ਚੋਂ ਇੱਕ ਬਜ਼ੁਰਗ ਉਤਲੀ ਮੰਜ਼ਿਲ ਤੋਂ ਖਲੋ ਕੇ ਗੱਲ ਕਹਿ ਰਿਹਾ ਕਿ ਭਾਈ ਸਾਡੇ ਜਾਨਵਰਾਂ ਜੋਗਾ ਹੀ ਸਾਨੂੰ ਦੁੱਧ ਹੀ ਦੇ ਦਿਓ, ਅਸੀਂ ਥੋੜਾ ਇਹਨਾਂ ਨੂੰ ਵਿਚਾਰਿਆਂ ਨੂੰ ਕੁਝ ਦੇ ਸਕੀਏ। ਤੇ ਪਾਣੀ ਨਹੀਂ ਪੀਣ ਵਾਲਾ, ਵੱਡੀ ਗੱਲ ਆ। ਉਹ ਕਹਿੰਦੇ ਕਿ ਸਭ ਤੋਂ ਵੱਡੀ ਕਿੱਲਤ ਇੱਥੇ ਪੀਣ ਵਾਲੇ ਪਾਣੀ ਦੀ ਹੈ। ਈਵਨ ਬੈਠ ਕੇ ਮੋਮਬੱਤੀਆਂ ਵੀ ਐ ਨੇ ਰਾਤ ਨੂੰ। ਇੱਕ ਪੌਸ਼ ਇਲਾਕੇ ਦੀ ਮੈਂ ਗੱਲ ਕਰ ਰਿਹਾ, ਇੱਕ ਮਿਸਾਲ ਦੇ ਰਿਹਾ ਕਿ ਜਿਸ ਸ਼ਹਿਰ ਦੇ ਵਿੱਚ ਇਹਨਾਂ ਦੀਆਂ ਟੀਮਾਂ ਲੱਗੀਆਂ ਵੀ ਹੋਈਆਂ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਮਿਸਾਲ ਬਣ ਜਾਂਦੀ ਹੈ ਕਿ ਅਸੀਂ ਪ੍ਰਸ਼ਾਸਕੀ ਤੌਰ ਤੇ ਬਿਲਕੁਲ ਹਾਲੇ ਵੀ ਸ਼ਾਇਦ ਉਨੀ ਚੁਸਤੀ ਫੁਰਤੀ ਨਹੀਂ ਦਿਖਾ ਰਹੇ ਜਿੰਨੀ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ, ਜਿੰਨਾ ਕੁਇਕਲੀ ਰਿਸਪੌਂਡ ਕਰਨ ਦੀ ਲੋੜ ਹੁੰਦੀ ਹੈ ਇਹੋ ਜਿਹੀ ਸਥਿਤੀ 'ਚ। ਦੂਜੀ ਗੱਲ, ਅੱਛਾ, ਡੀਸੀਆਂ ਨੂੰ ਹੁਣ ਤੱਕ 35 ਕਰੋੜ ਰੁਪਈਆ ਭੇਜਿਆ ਜੀ। ਕਿ 35 ਕਰੋੜ ਨਾਲ 13-14 ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋਏ ਆ, 649 ਪਿੰਡ ਤੇ ਇੱਕ ਤਰ੍ਹਾਂ ਨਾਲ ਡੋਬੇ ਦਾ ਸ਼ਿਕਾਰ ਹੀ ਹੋ ਗਏ। ਹੁਣ ਤੱਕ ਦਾ ਅੰਕੜਾ ਹੈ 9500 ਬੰਦਾ ਰੈਸਕਿਊ ਕੀਤਾ ਗਿਆ। ਤੇ ਕਿੰਨੇ ਪਿੰਡ ਖਤਰੇ ਹੇਠ ਆ, ਕਿੰਨੇ ਪਿੰਡ ਕੱਢੇ ਹੋਣੇ ਆ। ਤਾਂ ਉਹਨਾਂ ਵਾਸਤੇ ਤੁਸੀਂ ਹਿਸਾਬ ਲਾ ਲਓ 35 ਕਰੋੜ ਰਕਮ ਕਿੱਡੀ ਕੁ ਰਕਮ ਹੈ। ਜੀ 35 ਕਰੋੜ ਤੇ ਕੁਛ ਵੀ ਨਹੀਂ ਹੈ। ਮਤਲਬ ਕਿ ਜਿੱਥੇ ਪਾੜ ਪਿਆ ਹੈ ਉੱਥੇ ਜਾਲ ਵੀ ਚਾਹੀਦਾ, ਤੁਹਾਨੂੰ ਤੋੜੇ ਚਾਹੀਦੇ ਆ, ਬਹੁਤ ਜ਼ਿਆਦਾ ਕਹਿ ਲਓ ਕਿ ਕੰਮ ਕਰਨ ਵਾਲੀ ਫੋਰਸ ਚਾਹੀਦੀ ਹੈ, ਤੁਹਾਡੇ ਕੋਲ ਬਹੁਤ ਕੁਝ ਚਾਹੀਦਾ ਹੈ। ਤਾਂ 22 ਜ਼ਿਲ੍ਹਿਆਂ 'ਚ ਤੁਸੀਂ ਭੇਜ ਰਹੇ ਹੋ 35 ਕਰੋੜ, ਸਵਾ ਕਰੋੜ ਰੁਪਈਆ ਵੀ ਨਹੀਂ ਆਉਂਦਾ ਮੇਰੇ ਖਿਆਲ ਦੇ ਨਾਲ, 1.5 ਕਰੋੜ ਵੀ ਨਹੀਂ ਆਉਂਦਾ। ਤੇ ਕੀ ਕਰੋਗੇ ਤੁਸੀਂ? ਤੇ ਖੈਰ ਗੱਲ ਇਹ ਹੈ ਜੀ ਕਿ ਹੁਣ ਅੱਗੇ ਦੇਖੋ ਥੋੜਾ ਜਿਹਾ ਕੋਈ ਚੁਸਤੀ ਫੁਰਤੀ ਦਿਖਾਉਂਦੇ ਆ ਕਿ ਨਹੀਂ, ਪਰ ਅੱਜ ਜੇ ਦੇਖੀਏ ਤਾਂ ਮੁੱਖ ਗੱਲਾਂ ਜਿਹੜੀਆਂ ਉਹ ਤੁਹਾਨੂੰ ਮੈਂ ਦੱਸ ਦੇਣਾ ਕਿ ਅੱਜ ਇੱਕ ਤੇ ਪਟਿਆਲਾ ਦਾ ਜਿਹੜਾ ਪਰਿਵਾਰ ਆ ਮੋਤੀ ਮਹਿਲ ਵਾਲਾ, ਉਹਨਾਂ ਨੇ ਨਦੀ ਨੂੰ ਨੱਥ ਤੇ ਚੂੜਾ ਚੜਾਇਆ। ਅੱਛਾ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਸਭ ਤੋਂ ਵੱਡੀ ਗੱਲ ਜਿਹੜੀ ਅੱਜ ਦੀਆਂ ਮੁੱਖ ਇਹਨਾਂ ਘਟਨਾਕ੍ਰਮ ਦੀਆਂ ਜਿਹੜੀਆਂ ਸੁਰਖੀਆਂ ਨੇਗੀਆਂ, ਉਹਨਾਂ ਦੇ ਵਿੱਚ ਤੁਸੀਂ ਬੰਨ ਟੁੱਟ ਗਿਆ ਲੋਹੀਆਂ ਦੇ ਕੋਲੋਂ, ਉਹ ਇੱਕ ਬਹੁਤ ਵੱਡਾ ਖਤਰਾ ਬਣ ਗਿਆ। ਫਿਰ ਉਹ ਸੈਣੀ ਵਾਲਾ ਨੂੰ ਇਹਨਾਂ ਨੇ ਛੱਡ ਦਿੱਤਾ 2 ਲੱਖ ਕਿਊਸਕ ਪਾਣੀ ਯਕਦਮ ਹਰੀਕੇ ਪੱਤਣ ਤੋਂ। ਹੁਣ ਕੀ ਹੈ ਕਿ ਜੇ ਪਾਕਿਸਤਾਨ ਨੇ ਗਾਂ ਬੰਨ ਮਾਰ ਦਿੱਤਾ,
ਉਹ ਸਾਰਾ ਪਾਣੀ ਇੱਧਰ ਫੈਲ ਜਾਏਗਾ ਫਾਜ਼ਿਲਕਾ ਵਾਲੀ ਸਾਈਡ, ਜਿਹੜੀ ਬਚੀ ਸਾਈਡ ਆ ਉਹ ਵੀ ਡੁੱਬ ਜਾਏਗੀ। ਫਿਰ ਕੁੱਲ ਮਿਲਾ ਕੇ ਮਾਲਵੇ ਦੇ ਆ ਜਿਹੜੇ ਜ਼ਿਲ੍ਹੇ ਰਹਿ ਜਾਣਗੇ, ਜਿੱਦਾਂ ਲਾ ਲਓ ਲਾਈਕ ਬਠਿੰਡਾ, ਮਾਨਸਾ ਤੇ ਕੁਛ ਸਾਡਾ ਹਿੱਸਾ ਆ ਗਿਆ, ਸੰਗਰੂਰ ਆ ਗਿਆ, ਮਤਲਬ ਕਿ ਇਧਰੋਂ ਵੀ ਪਾਣੀ ਜਿਹੜਾ ਛੱਡ ਦਿੱਤਾ ਗਿਆ। ਫਿਰ ਇਸ ਤੋਂ ਇਲਾਵਾ ਕੁੱਲੂ ਮਨਾਲੀ ਇੱਧਰ ਦੇਖੋਗੇ ਤੇ ਹਾਲੇ ਵੀ ਬਿਜਲੀ, ਮੋਬਾਈਲ ਨੈਟਵਰਕ ਸਭ ਕੁਝ ਠੱਪਿਆ। 25 ਜਗ੍ਹਾ ਤੇ ਇੱਥੇ ਲੈਂਡਸਲਾਈਡ ਹੋਈ ਆ, ਤੇ ਕਈ ਸਾਡੇ ਜਿਹੜੇ ਟੂਰਿਸਟ ਸੈਲਾਨੀ ਉੱਥੇ ਹਾਲੇ ਫਸੇ ਹੋਏ ਨੇ। ਹੁਣ ਕਿੰਨੇ ਆ ਗਿਣਤੀ ਐਗਜ਼ੈਕਟ ਗੁਰਪ੍ਰੀਤ ਜੀ ਆਪਾਂ ਦੱਸਣ ਦੀ ਪੋਜੀਸ਼ਨ 'ਚ ਨਹੀਂ ਹੈਗੇ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ 31 ਚੋ ਤੇ ਨਾਲੇ ਜਿਹੜੇ ਆ ਉਹ ਕਬਜ਼ਾਏ ਗਏ ਨੇ ਲੋਕਾਂ ਵੱਲੋਂ। ਇਹ ਅੱਜ ਪ੍ਰਸ਼ਾਸਕੀ ਤੌਰ ਤੇ ਬੜੀ ਚਰਚਾ ਰਹੀ ਇਸ ਗੱਲ ਦੀ ਕਿ ਇਲੀਗਲ ਢੰਗ ਦੇ ਨਾਲ ਜਿਹੜੇ ਇਹ ਨਿਰਮਾਣ ਕਾਰਜ ਹੋਏ ਆ, ਇਹਨਾਂ ਨੇ ਇੱਕ ਬਹੁਤ ਵੱਡੀ ਵਿਪਤਾ ਦਰਪੇਸ਼ ਕੀਤੀ ਹੈ ਪੰਜਾਬ ਦੇ, ਕਿ ਪਾਣੀ ਜਿਵੇਂ ਹੀ ਫਲੋ ਦੇ ਵਿੱਚ ਆਇਆ ਅੱਗੋਂ ਉਹਨੂੰ ਰਾਹ ਨਹੀਂ ਮਿਲਿਆ ਤੇ ਫਿਰ ਉਹਨੇ ਜ਼ਿਆਦਾ ਨੁਕਸਾਨ ਕੀਤਾ। ਤੇ ਇਹ ਇਸੇ ਕਰਕੇ ਹੋਇਆ ਕਿਉਂਕਿ ਇਹ ਖੁਦ ਲੋਕਾਂ ਦੀ ਖੜੀ ਹੋਈ ਕੀਤੀ ਹੋਈ ਸਮੱਸਿਆ ਸੀ, ਜਾਂ ਕਹਿ ਲਓ ਕਿ ਪ੍ਰਸ਼ਾਸਨ ਦੀ ਨਾਅਹਲੀਅਤ ਸੀਗੀ। ਤਾਂ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਬਹੁਤ ਵੱਡੇ ਵੱਡੇ ਚਿਹਰੇ ਸਮਾਜ ਸੇਵੀ ਉਹ ਤੁਹਾਨੂੰ ਵੇਖਣ ਨੂੰ ਮਿਲਣਗੇ ਕਿ ਉਹ ਆਏ ਨੇ, ਜ਼ਮੀਨ ਤੇ ਆਏ ਨੇ। ਪਰ ਗੱਲ ਇਹ ਹੈ ਕਿ ਹੁਣ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਭਾਵਨਾ ਹੁੰਦੀ ਹੈ ਕਿ ਕੋਈ ਕਿਸ ਭਾਵਨਾ ਨਾਲ ਆਉਂਦਾ, ਕੋਈ ਕਿਸ ਭਾਵਨਾ ਨਾਲ ਆਉਂਦਾ ਹੈ। ਹੁਣ ਜਿੱਦਾਂ ਦਿਖਾਇਆ ਕੁਛ ਜਾਂਦਾ, ਜਿਵੇਂ ਮਾਨ ਸਾਹਿਬ ਆਏ ਤੇ ਇਹ ਬੜਾ ਜ਼ਿਕਰ ਹੋਇਆ ਕਿ ਉਹਨਾਂ ਨੇ ਜੀ ਦੌਰਾ ਕੀਤਾ ਹੈ, ਜਾਇਜ਼ਾ ਲਿਆ, ਪਰ ਉਹ ਵੀਡੀਓ ਨਹੀਂ ਵਿਖਾਇਆ ਜਿਹਦੇ 'ਚ ਲੋਕ ਮੁਸ਼ਕਲ ਦੱਸ ਰਹੇ ਆ। ਤੇ ਅੱਗੋਂ ਮਾਨ ਸਾਹਿਬ ਇੱਕ ਬਤੌਰ ਕਮੇਡੀਅਨ ਪੁੱਛ ਰਿਹਾ ਕਿ ਦੱਸੋ ਇਹਦਾ ਹੱਲ ਕੀ ਹੈ। ਮਤਲਬ ਹੱਲ ਜੇ ਪਿੰਡ ਵਾਲਿਆਂ ਕੋਲ ਹੀ ਹੁੰਦਾ ਤੇ ਫਿਰ ਉਹ ਡੁੱਬਦੇ ਹੀ ਕਾਤੋਂ, ਉਹ ਆਪਣਾ ਪਹਿਲਾਂ ਹੀ ਕਰਕੇ ਰੱਖਦੇ। ਹੱਲ ਤਾਂ ਤੁਸੀਂ ਜਾਇਜ਼ਾ ਲਿਆ, ਹੱਲ ਤੁਸੀਂ ਕੱਢਣਾ, ਤੁਹਾਡੇ ਬਿਊਰੋਕਰੇਟਸ ਨੇ ਕੱਢ ਕੇ ਦੇਣਾ। ਤਾਂ ਹੱਲ ਤਾਂ ਤੁਹਾਡੇ ਕੋਲ ਹਾਲੇ ਵੀ ਨਹੀਂ। ਤੁਸੀਂ ਜਿਹੜੇ ਹਾਈਵੇ ਬਣਾ ਰਹੇ ਹੋ 15-15 ਫੁੱਟ ਉੱਚੇ ਤੇ ਉਹਨਾਂ ਦੇ ਥੱਲੇ ਹਾਲੇ ਵੀ ਕ੍ਰੋਸਿੰਗ ਨਹੀਂ ਹੈ ਪਾਣੀ ਦੀ ਜੀ। ਤਾਂ ਇਹ ਹੈ ਕਿ ਬਈ 1.5 ਸਾਲ ਦੇ ਵਿੱਚ ਜੇ ਇਹ ਸਾਰੀਆਂ ਚੀਜ਼ਾਂ ਆਪਾਂ ਅੱਜ ਕਹਿ ਦਈਏ ਕਿ ਬਈ ਹੱਲ ਕਿ ਤੁਸੀਂ ਦੱਸੋ ਤਾਂ ਫਿਰ ਬੜੀ ਮਾੜੀ ਗੱਲ ਆ। ਤਾਂ ਕੁੱਲ ਮਿਲਾ ਕੇ ਲੀਡਰ ਆਏ ਨੇ, ਚਾਹੇ ਉਹ ਕਹਿ ਲਓ ਸਿਆਸੀ ਮਜਬੂਰੀਆਂ ਕੁਝ ਆਏ ਨੇ, ਪਰ ਮੈਂ ਜਿਵੇਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ ਮੈਂ ਕਹੀਏ, ਤੇ ਕੁਝ ਉਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਦਾਖੋਰੀ ਕਰਦੇ ਫਿਰਦੇ ਨੇ। ਤਾਂ ਇਸ ਵੇਲੇ ਸਮਾਜ ਸੇਵੀ ਉਹ ਲੱਗੇ ਹੋਏ ਨੇ। ਲੋਕ ਐਸੀ ਨਹੀਂ ਗੱਲ ਕਿ ਬਿਲਕੁਲ ਢਹਿੰਦੀ ਕਲਾ 'ਚ ਚਲੇ ਗਏ, ਬੇਸ਼ੱਕ ਮੌਤਾਂ ਵੀ ਹੋਈਆਂ ਨੇ ਪੰਜਾਬ ਦੇ ਵਿੱਚ। ਇਹ ਅੰਕੜਾ ਹਾਲ ਦੀ ਘੜੀ ਕੋਈ 10-15 ਦੇ ਕਰੀਬ ਹੋਏਗਾ। ਨੁਕਸਾਨ ਮਾਲੀ ਤੌਰ ਤੇ ਬਹੁਤ ਹੋਇਆ ਲੋਕਾਂ ਦਾ, ਪਰ ਹਾਲੇ ਵੀ ਚੜ੍ਹਦੀ ਕਲਾ 'ਚ ਨੇ, ਐਸੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਪੰਜਾਬ ਨੇ ਇਹ ਗੁਰਪ੍ਰੀਤ ਜੀ ਬਹੁਤ ਹੜ੍ਹ ਤੇ ਇਸ ਤਰ੍ਹਾਂ ਦੇ ਕੁਦਰਤੀ ਆਫਤਾਂ ਵਾਲੇ ਚੱਕਰ ਵੇਖੇ ਆ। ਤੇ ਜਿਹੜੀ ਉਹ ਪੀੜ੍ਹੀ ਹੈ ਜਿਹਨੇ 88 ਵੇਖਿਆ, 93 ਵੇਖਿਆ, ਉਹਨਾਂ ਨੂੰ ਕੋਈ ਬਹੁਤਾ ਡਰ ਨਹੀਂ ਲੱਗਦਾ। ਉਹਨਾਂ ਨੂੰ ਪਤਾ ਹੈ ਕਿ ਇਹ ਮੁਸੀਬਤ ਆਈ ਆ, ਟਲ ਜਾਏਗੀ। ਪਰ ਦੁੱਖ ਇਸ ਗੱਲ ਦਾ ਹੁੰਦਾ ਜਿਹੜਾ 93 'ਚ ਵੀ ਬਰਬਾਦ ਹੋਇਆ ਤੇ 30 ਸਾਲ ਬਾਅਦ ਫਿਰ ਬਰਬਾਦ ਹੋ ਗਿਆ, ਉਹ ਤੇ ਰੋਏਗਾ ਨਾ ਕਿ ਰੱਬ ਹੱਥ ਧੋ ਕੇ ਸਾਡੇ ਮਗਰ ਪੈ ਗਿਆ। ਤਾਂ ਇਹ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਹੁਣ ਇੱਕ ਤਾਂ ਇਹ ਵੇਖੇ ਕਿ ਬਈ ਆਉਣ ਵਾਲੇ ਦਿਨਾਂ 'ਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ। ਜੇ ਮੀਂਹ ਪਿੱਛੇ ਜਾਂ ਪੰਜਾਬ ਦੇ ਵਿੱਚ ਭਾਰੀ ਪੈ ਜਾਂਦੇ ਹੈਗਾ 14, 15, 16 ਇਹਨਾਂ ਤਰੀਕਾਂ 'ਚ, ਤਾਂ ਫਿਰ ਕਿਵੇਂ ਨਜਿੱਠਣਾ, ਇਹ ਸੋਚਣ ਵਾਲੀ ਗੱਲ ਹੋਏਗੀ, ਚਾਹੇ ਹਿਮਾਚਲ 'ਚ ਚਾਹੇ ਇੱਥੇ ਆ। ਤੇ ਜੇਕਰ ਮੰਨ ਲਓ ਮੀਂਹ ਬੰਦ ਹੋ ਜਾਂਦੇ ਆ ਤਦ ਫਿਰ ਇਹ ਵੇਖਣ ਦੀ ਜ਼ਰੂਰਤ ਹੈ ਕਿ ਬਈ ਖੇਤੀ ਨੂੰ ਜਾਂ ਜਿਹੜੇ ਲੋਕ ਉਜੜੇ ਆ ਉਹਨਾਂ ਦੇ ਪੁਨਰ ਵਸੇਵੇ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਜਾਣਾ ਹੈ। ਇਹ ਦੋ ਚੀਜ਼ਾਂ ਵੇਖਣ ਦੀ ਜ਼ਰੂਰਤ ਹੈ ਹੁਣ। ਤੇ ਇਹ ਕੋਈ ਇਹ ਨਹੀਂ ਹੈਗਾ ਕਿ 5 ਕਰੋੜ ਦੇਤਾ, 35 ਕਰੋੜ ਦੇਤਾ, ਇਹ ਤੁਹਾਨੂੰ ਖੁੱਲਾ ਕੋਈ ਗੱਫਾ ਦੇਣਾ ਪੈਣਾ ਆ। ਕੇਂਦਰ ਸਰਕਾਰ ਵੀ ਹੁਣ ਇਹਦੇ ਵਿੱਚ ਕੁਝ ਕਰੇ ਤੇ ਤਦ ਗੱਲ ਬਣਨੀ ਆ। ਤੇ ਇਹ ਦੋਵੇਂ ਰਲ ਕੇ ਜੋ ਵੀ ਦੇਣਾ ਹੈ ਉਹ ਛੇਤੀ ਕਿਸਾਨਾਂ ਨੂੰ ਦੇ ਕੇ ਤੇ ਫਿਰ, ਕਿਉਂਕਿ ਹਾਲੇ ਵੀ ਟਾਈਮ ਹੈਗਾ, ਜਿਹੜੇ ਇਲਾਕਿਆਂ 'ਚ ਪਾਣੀ ਨਹੀਂ ਭਰਿਆ ਉੱਥੇ ਪਨੀਰੀ, ਉਹਨਾਂ ਕਿਸਮਾਂ ਦੀ ਜਿਹੜੀ ਪਨੀਰੀ ਛੇਤੀ ਹੋ ਜਾਂਦੀ ਆ, ਉਹ ਝੋਨਾ ਬਜਾਇਆ ਜਾ ਸਕਦਾ। ਕਿਉਂਕਿ ਅਸੀਂ ਨੁਕਸਾਨ ਸਿਰਫ ਇਹ ਨਹੀਂ ਦੇਖਣਾ ਨਾ ਵੀ ਕਿੰਨਾ ਹੋ ਗਿਆ, ਇਹ ਦੇਖਣਾ ਕਿ ਕਿੰਨੀ ਰਿਕਵਰੀ ਹੋ ਸਕਦੀ ਹੈਗਾ। ਨਹੀਂ ਤਾਂ ਆਰਥਿਕ ਤੌਰ ਤੇ ਸਾਡਾ ਜਿਹੜਾ ਦੀਵਾਲੀ ਵਾਲਾ ਜਾਂ ਫੈਸਟੀਵਲ ਸੀਜ਼ਨ ਹੁੰਦਾ ਉੱਥੋਂ ਤੱਕ, ਵਿਆਹ ਸ਼ਾਦੀਆਂ ਤੱਕ ਜਾ ਕੇ ਅਸਰ ਪਵੇਗਾ, ਕਿਸਾਨ ਦੀ ਜ਼ਿੰਦਗੀ ਤੇ ਤਾਂ ਪੈਣਾ ਹੀ ਪੈਣਾ। ਸੋ ਇਹ ਚੀਜ਼ਾਂ ਧਿਆਨ ਮੰਗਦੀਆਂ ਨੇ ਇਸ ਵੇਲੇ।
ਜੀ ਇਹ ਤਾਂ ਹੈ, ਚੀਜ਼ਾਂ ਬਹੁਤ ਧਿਆਨ ਮੰਗਦੀਆਂ ਨੇ। ਤੁਸੀਂ ਵਨ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਤੇ ਇੱਧਰ ਲੋਹੀਆਂ ਖਾਸ ਵੱਲ, ਉੱਥੇ ਦੀਆਂ ਤਸਵੀਰਾਂ ਥੋੜੇ ਸਮੇਂ ਦੇ ਵਿੱਚ ਅਸੀਂ ਪੰਜਾਬੀ ਰੇਡੀਓ USA ਦੇ ਦੋਵੇਂ ਪਲੇਟਫਾਰਮ YouTube ਅਤੇ Facebook ਤੇ ਦਿਖਾਵਾਂਗੇ। ਅੱਜ ਬਿੰਟੂ ਜੀ ਉੱਥੇ ਦੀਆਂ ਤਸਵੀਰਾਂ ਵੇਖੀਆਂ ਜਾ ਕੇ, ਜਦੋਂ ਉੱਥੇ ਪਹੁੰਚੇ ਹੋਏ ਸੀ, ਹਾਲਾਤ ਵੱਧ ਤੋਂ ਬੱਤਰ ਬਣੇ ਹੋਏ ਨੇ। ਲੋਕਾਂ ਦਾ ਜਿਹੜੀਆਂ ਤਸਵੀਰਾਂ ਵੇਖੀਆਂ ਨੇ, 12-12 ਫੁੱਟ ਤੇ ਛੱਤ ਸੀ ਜਿਨ੍ਹਾਂ ਦੀ, ਉਹਨਾਂ ਦੀਆਂ ਛੱਤਾਂ ਦੇ ਉੱਪਰੋਂ ਦੀ ਪਾਣੀ ਚੱਲ ਰਿਹਾ ਹੈ। ਲੋਕ ਆਪਣੇ ਮਾਲ ਡੰਗਰ ਲੈ ਕੇ ਟਰਾਲੀਆਂ ਦੇ ਵਿੱਚ ਉਹਨਾਂ ਦਾ ਪੱਠਾ ਦੱਥਾ ਲੱਦ ਕੇ ਆਪਣਾ ਜਿੰਨਾ ਕੁ ਸਮਾਨ ਉਹ ਲਿਜਾ ਸਕਦੇ ਨੇ ਉਹ ਨਾਲ ਲੈ ਕੇ ਉੱਥੋਂ ਨਿਕਲ ਰਹੇ ਨੇ, ਚੜ੍ਹਦੇ ਵੱਲ ਆ ਰਹੇ ਨੇ। ਬਹੁਤ ਸਾਰੇ ਪਰਿਵਾਰ ਲੋਹੀਆਂ ਖਾਸ ਪੁਲ ਦੇ ਉੱਪਰ ਪਹੁੰਚ ਚੁੱਕੇ ਸੀ, ਬਹੁਤ ਸਾਰੇ ਪਿੱਛੋਂ ਲਗਾਤਾਰ ਆ ਰਹੇ ਸੀ। ਇੱਕ ਤਰ੍ਹਾਂ ਦੇ ਨਾਲ ਇੱਧਰ ਵੱਲ ਨੂੰ ਹਿਜਰਤ ਹੋ ਰਹੀ ਸੀ ਜਿੱਧਰ ਹਾਲੇ ਪਾਣੀ ਨਹੀਂ ਹੈ। ਤੇ ਅਸੀਂ ਹਾਲਾਤ ਇਹੋ ਜਿਹੇ ਵੀ ਦੇਖੇ ਨੇ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਇਸ ਕਦਰ ਹੰਝੂ ਸੀ। ਲੋਕਾਂ ਦਾ ਕਹਿਣਾ ਸੀ ਕਿ ਪਾਈ ਜੋੜ ਕੇ ਹਾਲੇ ਕੁਝ ਮਹੀਨੇ ਪਹਿਲਾਂ ਮਕਾਨ ਬਣਾਇਆ ਤੇ ਉਹ ਇੱਕ ਤਰੀਕੇ ਦੇ ਨਾਲ ਹੁਣ ਪਾਣੀ ਦੀ ਭੇਟ ਚੜ ਚੁੱਕਿਆ। ਸੋ ਤਸਵੀਰਾਂ ਇਹੋ ਜਿਹੀਆਂ ਸਨ। ਸੋ ਹੁਣ ਅੱਗੇ ਚੱਲਦੇ ਆ, ਸੋ ਰੁਕ ਕਰਦੇ ਆ ਸੁਨੀਲ ਜਾਖੜ ਹੋਣਾ ਦੀ ਗੱਲ ਦਾ। ਅੱਜ ਕਹਿੰਦੇ ਉਹਨਾਂ ਨੇ ਅਹੁਦਾ ਸੰਭਾਲ ਲਿਆ ਆਪਣੇ ਪ੍ਰਧਾਨ ਹੋਣ ਦਾ, ਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਤੰਜ਼ ਵੀ ਇਹਨੂੰ ਲੈ ਸਕਦੇ ਆ ਤੇ ਉਹਨਾਂ ਦੀ ਟਿੱਪਣੀ ਵੀ ਲੈ ਸਕਦੇ ਆ। ਕਹਿੰਦੇ ਸਾਨੂੰ ਖੁਦ ਮੁਖਤਿਆਰ ਹੋਣ ਦੀ ਲੋੜ ਹੈ। ਹੁਣ ਲੋਕਾਂ ਨੇ ਅੱਗੇ ਸੁਖਪਾਲ ਸਿੰਘ ਖਹਿਰਾ ਨੂੰ ਖੁਦ ਮੁਖਤਿਆਰ ਕਹਿੰਦੇ, ਹੁਣ ਇਹਨਾਂ ਨੂੰ ਖੁਦ ਮੁਖਤਿਆਰ ਕੁਮਾਰ ਜਾਖੜ ਕਹਿਣ ਲੱਗ ਪੈਣਾ ਜੀ। ਤਾਂ ਗੱਲ ਇਹ ਆ ਕਿ ਬਈ ਅਸਲ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅਸਲ ਦੇ ਵਿੱਚ ਪਰਸਨਲੀ ਉਹ ਗੱਠਜੋੜ ਦੇ ਹੱਕ 'ਚ ਨਹੀਂ ਹੈ ਅਕਾਲੀਆਂ ਦੇ ਨਾਲ। ਕਮ ਸੇ ਕਮ ਇਸ ਟਿੱਪਣੀ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿਉਂਕਿ ਜਦੋਂ ਕੋਈ ਬੰਦਾ ਇਹ ਕਹਿੰਦਾ ਕਿ ਆਪਾਂ ਆਪਦੇ ਦਮ ਤੇ ਵੱਡੇ ਹੋ ਕੇ ਦਿਖਾਈਏ ਤਾਂ ਇਹਦਾ ਮਤਲਬ ਕਿ ਉਹ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣ ਦੇ ਰੌਂ ਦੇ ਵਿੱਚ ਨਹੀਂ, ਜਾਂ ਰਲ ਕੇ ਚੱਲਣ ਦੇ ਰੌਂ ਦੇ ਵਿੱਚ ਨਹੀਂ ਹੈ। ਸਾਫ਼ ਹੈ, ਸਪਸ਼ਟ ਹੈ। ਪਰ ਇਹਨਾਂ ਦੇ ਕੁਝ ਵੱਡੇ ਨੇਤਾ ਉੱਥੇ ਗੈਰ ਹਾਜ਼ਰ ਸਨ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਅਸ਼ਵਨੀ ਸ਼ਰਮਾ। ਜਦੋਂ ਅੱਜ ਇਹਨਾਂ ਨੇ ਬਤੌਰ ਪ੍ਰਧਾਨ ਅਹੁਦਾ ਸੰਭਾਲਿਆ, ਇੱਕ ਚਰਚਾ ਦਾ ਵਿਸ਼ਾ, ਕਿਉਂਕਿ ਅਸ਼ਵਨੀ ਸ਼ਰਮਾ ਦੀ ਚਿਹਰੇ ਦੀ ਉਦਾਸੀ ਉਦਣ ਵੀ ਦੱਸਦੀ ਹੈ, ਜਿਵੇਂ ਚਿਹਰੇ ਉੱਤੇ ਲਾਲੀ ਦੱਸਦੀ। ਗੱਲ ਇਹ ਆ ਕਿ ਇੱਕ ਤੇ ਲਾਲੀ ਬਹੁਤ ਕੁਝ ਦੱਸਦੀ ਹੁੰਦੀ ਹੈ, ਕਿ ਚਿਹਰੇ ਦੀ ਖਾਲੀ ਬਹੁਤ ਕੁਝ ਦੱਸਦੀ। ਚਿਹਰਾ ਹੀ ਖਾਲੀ ਹੋਇਆ ਹੁੰਦਾ, ਉਹਦੇ ਵਿੱਚ ਕੁਝ ਵੀ ਨਹੀਂ ਹੁੰਦਾ, ਲਾਲੀ ਛੱਡੋ ਕੁਝ ਵੀ ਨਹੀਂ ਹੁੰਦਾ। ਤਾਂ ਗੱਲ ਇਹ ਆ ਕਿ ਉਹ ਬਥੇਰਾ ਕੁਝ ਉਦੋਂ ਹੀ ਬਿਆਨ ਕਰਦੀ ਸੀਗੀ। ਸੋ ਲਿਹਾਜ਼ਾ ਉਹਨਾਂ ਦੀ ਗੈਰ ਹਾਜ਼ਰੀ ਜ਼ਰੂਰ ਇਹਨਾਂ ਨੇ ਨੋਟਿਸ ਕੀਤੀ ਹੋਏਗੀ। ਚਲੋ ਦੂਜੇ ਤੁਹਾਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਹੋਰੀ ਤੋਂ ਵੀ ਬੜੇ ਸ਼ਮਾਈ ਨਿਕਲਦੇ ਨੇ ਘਰਾਂ ਚੋਂ। ਮਨਪ੍ਰੀਤ ਬਾਦਲ ਦਾ ਨਾਂ ਆਉਣਾ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ। ਹੁਣ ਅੱਗੇ ਦੇਖੋ, ਇਹਨਾਂ ਨੇ ਤਾਂ ਕਹਿ ਦਿੱਤਾ, ਇਹਨਾਂ ਨੇ ਆਪਣੀ ਇੱਕ ਤਰ੍ਹਾਂ ਨਾਲ ਰਾਏ ਜਾਂ ਕਹਿ ਲਓ ਆਪਣਾ ਏਜੰਡਾ ਜਿਹੜਾ ਰੱਖ ਦਿੱਤਾ। ਪਰ ਇਹ ਜਦੋਂ ਫੈਸਲੇ ਭਾਰਤੀ ਜਨਤਾ ਪਾਰਟੀ ਵਾਲੇ ਕਰਦੇ ਨੇ ਨਾ, ਉਦੋਂ ਇਹ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੋਏ, ਸਟੇਟ ਦੀ ਕਾਰਜਕਾਰੀ ਜਿਹੜੀ ਹੁੰਦੀ ਹੈ ਕਮੇਟੀ ਇਹਨਾਂ ਦੀ, ਉਹ ਸਾਰੇ ਫਿਰ ਫੈਸਲਾ ਮੰਨਣ ਲਈ ਪਾਬੰਦ ਹੁੰਦੇ ਆ ਜਦੋਂ ਉੱਤੋਂ ਹੁਕਮ ਆ ਜਾਂਦੇ ਆ। ਇਹ ਇਹਨਾਂ ਦੀ ਖਾਸੀਅਤ ਵੀ ਆ, ਇਹਨਾਂ ਦੀ ਕਮਜ਼ੋਰੀ ਵੀ ਕਹਿ ਲਓ, ਦੋਏ ਚੀਜ਼ਾਂ ਨੇ। ਖਾਸੀਅਤ ਵੀ ਹੈ ਕਿ ਰੌਲਾ ਰੱਪਾ ਨਹੀਂ ਪੈਂਦਾ, ਚੁੱਪਚਾਪ ਫਿਰ ਫੈਸਲਾ ਮੰਨ ਲਿਆ ਜਾਂਦਾ। ਤੇ ਅਸ਼ੋਕਾ ਹੋਟਲ 'ਚ ਇੱਕ ਮੀਟਿੰਗ ਹੋਏਗੀ, ਇਹ ਮੈਂ ਤੁਹਾਨੂੰ ਦੱਸ ਦਿੰਦਾ, ਸ਼ਾਇਦ ਹੁਣ ਤੋਂ ਇੱਕ ਹਫ਼ਤੇ ਬਾਅਦ, ਠੀਕ ਇੱਕ ਹਫ਼ਤੇ ਬਾਅਦ ਅਸ਼ੋਕਾ ਹੋਟਲ 'ਚ ਉਦਣ ਬਹੁਤ ਕੁਝ ਹੋਏਗਾ। ਦੇਖਦੇ ਹਾਂ ਕੀ ਕੁਝ ਹੁੰਦਾ, ਕਿ ਵਾਕਿਆ ਜੋ ਸੁਨੀਲ ਜਾਖੜ ਜੀ ਕਹਿ ਰਹੇ ਆ ਉਹਦੇ ਅਨੁਸਾਰ ਹੀ ਉੱਥੇ ਵਾਪਰਦਾ, ਜਾਂ ਫਿਰ ਉਹਦੇ ਤੋਂ ਹਟਵਾ ਵਾਪਰ ਜਾਂਦਾ ਹੈ। ਲੈਟਸ ਸੀ, ਦੇਖਦੇ ਹਾਂ। ਅਸ਼ੋਕਾ ਹੋਟਲ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਬਹੁਤ ਕੁਝ ਤੈਅ ਕਰੇਗੀ ਆਉਣ ਵਾਲੇ ਦਿਨਾਂ 'ਚ। ਪੰਜਾਬ ਦੀ ਰਾਜਨੀਤੀ ਨਾਲ ਵੀ ਉਹਦਾ ਸੰਬੰਧ ਰਹੇਗਾ। ਇੰਤਜ਼ਾਰ ਕਰਦੇ ਹਾਂ, ਜੇ ਉਹ ਪੋਸਟਪੋਨ ਨਾ ਹੋਈ ਤਾਂ ਉਹਦੇ ਵਿੱਚੋਂ ਕੀ ਨਿਕਲਦਾ ਹੈ, ਦੇਖਦੇ ਹਾਂ। ਜੀ ਸੋ ਵੇਖਾਂਗੇ ਕਿ ਕੀ ਬਣੂਗਾ। ਅੱਗੇ ਚੱਲੀਏ, ਗੱਲ ਕਰਦੇ ਹਾਂ। ਜੇਲ੍ਹ ਅੰਦਰੋਂ ਹੀ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੇ ਅੰਮ੍ਰਿਤਸਰ ਤੇ DC ਦੇ ਖਿਲਾਫ ਮੋਰਚਾ ਖੋਲਿਆ। ਹਾਂਜੀ ਦੇਖੋ, ਇਹ ਜਿਹੜਾ ਮਾਮਲਾ ਹੈ ਨਾ ਅੰਮ੍ਰਿਤਸਰ ਦੇ ਵਿੱਚ ਜੋ ਚੱਲਦਾ ਪਿਆ ਇਸ ਵੇਲੇ, ਪਹਿਲਾਂ ਆਪਾਂ ਗੱਲ ਕੀਤੀ ਨਵਕਿਰਨ ਸਿੰਘ ਹੋਰਾਂ ਦੀ, ਕਿ ਉਹਨਾਂ ਨੇ ਕਿਹਾ ਕਿ ਬਈ ਇਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਜਦੋਂ ਜੇਲ੍ਹ ਦੇ ਸੁਪਰਡੈਂਟ ਨੇ ਪੁੱਛਿਆ। ਤਾਂ ਹੁਣ ਜੋ ਗੁਰਿੰਦਰਪਾਲ ਸਿੰਘ ਔਜਲਾ ਹੈ, ਉਹਨੇ ਵੀ ਇਹੀ ਗੱਲ ਕਹੀ ਆ। ਉਹ ਕਹਿੰਦੇ ਆ ਕਿ DC ਕੋਲੋਂ ਇਜਾਜ਼ਤ ਮੰਗੀ ਗਈ ਸੀ ਕਿ ਵਕੀਲ ਨੇ ਮਿਲਣਾ ਹੈ, ਤੇ ਪਰ ਗੱਲ ਇਹ ਆ ਕਿ ਹਾਲੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ। ਇਹ ਬੜੀ ਅਜੀਬੋ-ਗਰੀਬ ਗੱਲ ਆ ਕਿ ਕੱਲ ਜਦੋਂ ਇਹ ਗੱਲ ਆਈ ਸੀਗੀ, ਮੇਰਾ ਸਵਾਲ ਇਹੋ ਸੀਗਾ ਕਿ ਜੇ ਇਸ ਆਧਾਰ ਤੇ ਇਜਾਜ਼ਤ ਨਹੀਂ ਦਿੱਤੀ ਗਈ ਕਿ ਵਕੀਲ ਹੋ ਚੁੱਕਾ, ਦੂਸਰਾ ਵਕੀਲ ਕਾਹਤੋਂ ਮਿਲਣਾ? ਇਹ ਬਿਲਕੁਲ ਗਲਤ ਆ।
ਕਈ ਬੰਦਿਆਂ ਨੇ 3-3 ਵਕੀਲ ਵੀ ਕੀਤੇ ਹੁੰਦੇ ਆ। ਅਗਲੇ ਦੀ ਮਰਜ਼ੀ ਆ, ਜਿੰਨੇ ਮਰਜ਼ੀ ਉਹ ਵਕੀਲ ਕਰ ਸਕਦਾ, ਕਾਨੂੰਨ 'ਚ ਐਸੀ ਕੋਈ ਅੜਚਨ ਨਹੀਂ ਹੁੰਦੀ। ਨੰਬਰ 1। ਨੰਬਰ 2, ਦੇਖੋ ਮਸਲਾ ਇਹ ਸੀਗਾ ਕਿ ਹਾਈ ਕੋਰਟ 'ਚ ਸੁਣਵਾਈ ਗਈ ਸੀ, ਤੁਹਾਨੂੰ ਪਤਾ ਹੀ ਆ। ਹਾਈ ਕੋਰਟ ਨੇ 18 ਅਪ੍ਰੈਲ ਨੂੰ ਆਰਡਰ ਪਾਸ ਕੀਤਾ ਸੀਗਾ ਕਿ ਤੁਸੀਂ NSA ਨੂੰ ਚੈਲੰਜ ਕਰ ਸਕਦੇ ਹੋ ਜੀ। ਪਰ ਗੱਲ ਇਹ ਆ ਕਿ ਜਦ ਹਾਈ ਕੋਰਟ ਨੇ ਕਿਹਾ ਕਿ ਬਈ ਵਕੀਲ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ, ਜਦੋਂ ਇਹ ਗੱਲ ਹਾਈ ਕੋਰਟ ਕਹਿੰਦਾ ਕਿ NSA ਨੂੰ ਤੁਸੀਂ ਚੈਲੰਜ ਕਰ ਸਕਦੇ ਹੋ। ਚੈਲੰਜ ਹੁਣ ਕੋਈ ਬੰਦਾ ਡਿਬਰੂਗੜ੍ਹ ਬੈਠਾ ਕਿਵੇਂ ਕਰ ਲੂਗਾ? ਤੁਸੀਂ ਮੈਨੂੰ ਦੱਸੋ, ਡਿਬਰੂਗੜ੍ਹ ਤੋਂ ਉਹ ਉੱਚੀ ਸਾਰੀ ਆਵਾਜ਼ ਮਾਰੂਗਾ ਕੋਰਟ ਦੇ ਵਿੱਚ ਕਿ ਸਰ ਮੇਰੀ ਅਪੀਲ ਰਜਿਸਟਰਡ ਕਰ ਲਓ? ਤੇ ਜਿਹੜਾ ਬੰਦਾ ਮੰਨ ਲਾ ਇਸ ਤਰ੍ਹਾਂ ਇੱਕ ਫਰਜ਼ ਕਰੋ, ਮੰਨ ਲਓ ਕਿ ਇੱਕ ਬੰਦਾ ਬਾਹਰ ਰਹਿੰਦਾ ਹੈ, ਸ਼ਾਇਦ ਕਿਉਂਕਿ ਇਹ ਜਿਹੜਾ ਗੁਰਿੰਦਰਪਾਲ ਸਿੰਘ ਔਜਲਾ ਹੈ, ਇਹਨੂੰ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜਦੋਂ ਇਹ ਸ਼ਾਇਦ UK ਜਾਣ ਦੀ ਤਿਆਰੀ 'ਚ ਸੀ। ਮੰਨ ਲਓ ਜਿਹੜਾ ਸ਼ਖਸ ਉੱਥੋਂ ਦਾ ਰਹਿਣ ਵਾਲਾ ਹੈ ਜੀ, ਤੇ ਉਹਦੇ ਪਿੱਛੇ ਵੀ ਨਹੀਂ ਕੋਈ, ਤੇ ਉਹ ਕਿਹਦੇ ਕੋਲ ਜਾਏਗਾ? ਵਕੀਲ ਦੇ ਥਰੂ ਹੀ ਗੱਲ ਰੱਖੇਗਾ ਨਾ। ਇਹ ਬੜੀ ਅਜੀਬੋ-ਗਰੀਬ ਜੀ ਪਰਿਸਥਿਤੀ ਹੈ। ਅਸੀਂ ਇਹ ਚੀਜ਼ ਜਿਹੜੀ ਹੈ ਬੜੀ ਅਵੱਲੀ ਜੀ ਦੇਖ ਰਹੇ ਹਾਂ। ਮਤਲਬ ਕਿ ਵਕੀਲਾਂ ਨੂੰ ਕਦੇ ਇਸ ਤਰ੍ਹਾਂ ਨਹੀਂ ਸੀ ਰੋਕਿਆ ਜਾਂਦਾ, ਔਰ ਜਿਹੜੇ ਬੜੇ ਪ੍ਰੋਮੀਨੈਂਟ ਵਕੀਲ ਨੇ, ਬੜੇ ਵੈਲ ਨੋਨ ਵਕੀਲ ਨੇ, ਜਿਨ੍ਹਾਂ ਨੂੰ ਜਾਣਿਆ ਜਾਂਦਾ, ਉਹਨਾਂ ਨੂੰ ਵੀ ਇਜਾਜ਼ਤ ਨਾ ਮਿਲਣੀ, ਇਹ ਬਹੁਤ ਅਜੀਬੋ-ਗਰੀਬ ਗੱਲ ਹੈ। ਤਾਂ ਪੰਜਾਬ ਸਰਕਾਰ ਨੂੰ ਵੇਖਣਾ ਚਾਹੀਦਾ, ਕਿਉਂਕਿ ਦੇਖੋ ਗੱਲ ਕੀ ਹੈ ਕਿ ਇਹਦੇ ਨਾਲ ਜੋ ਇੱਕ ਅਲੈਦਗੀ ਦੀ ਭਾਵਨਾ ਵਾਲਾ ਵਰਗ ਹੈ ਨਾ, ਉਹਨਾਂ ਦੀਆਂ ਦਲੀਲਾਂ ਨੂੰ ਮਜ਼ਬੂਤੀ ਮਿਲਣ ਵਾਲੀ ਗੱਲ ਹੁੰਦੀ ਹੈ ਕਿ ਭਾਈ ਤੁਸੀਂ ਤਾਂ ਦੇਖ ਲਓ, ਜੇਲ੍ਹ 'ਚ ਬੈਠੇ ਵੀ ਬੰਦੇ ਦੇ ਅਧਿਕਾਰ ਜਿਹੜੇ ਸਸਪੈਂਡ ਕਰ ਦਿੰਦੇ, ਗਲਤ ਗੱਲ ਹੈ। ਤਾਂ ਮੈਨੂੰ ਲੱਗਦਾ ਕਿ ਕੋਰਟ ਦੇ ਵਿੱਚ, ਹੁਣ ਹਾਈ ਕੋਰਟ ਦੇ ਵਿੱਚ ਜਦੋਂ ਮਸਲਾ ਜਾਏਗਾ, ਹਾਈ ਕੋਰਟ ਇਹਦੇ ਤੇ ਦੇਖਿਓ ਤੁਸੀਂ ਟਿੱਪਣੀਆਂ ਕਰੇਗਾ ਕਿ ਭਾਈ ਤੁਸੀਂ ਕਿਸੇ ਨੂੰ ਵਕੀਲ ਦੀ ਸਹਾਇਤਾ ਦੇਣ ਤੋਂ ਮਹਿਰੂਮ ਨਹੀਂ ਰੱਖ ਸਕਦੇ, ਵਿਰਵਾ ਨਹੀਂ ਰੱਖ ਸਕਦੇ ਹੋ, ਤੁਹਾਨੂੰ ਦੇਣੀ ਪੈਣੀ ਹੈ ਕਾਨੂੰਨੀ ਸਹਾਇਤਾ। ਤਾਂ ਦੇਖਦੇ ਹੁਣ ਅੱਗੇ ਕੀ ਬਣਦਾ। ਪਰ ਇਹ ਪਟੀਸ਼ਨ ਜਿਹੜੀ ਹੈ ਦਾਖਲ ਹੋ ਚੁੱਕੀ ਹੈ DC ਦੇ ਖਿਲਾਫ, ਕਿ ਅੰਮ੍ਰਿਤਸਰ ਦਾ DC ਜਿਹੜਾ ਆ ਉਹ ਬਾਈ ਇਹ ਕੁਝ ਵੀ ਨਹੀਂ ਕਰ ਰਿਹਾ, ਤੇ ਇਹ ਮਤਲਬ ਕਿ ਇਜਾਜ਼ਤ ਮੰਗੀ ਸੀਗੀ ਤੇ ਇਜਾਜ਼ਤ ਦੇ ਨਹੀਂ ਰਹੇ। ਤਾਂ ਇਹੀ ਜਿਹੜੀ ਹੈ ਪਟੀਸ਼ਨ ਹੁਣ ਦਾਖਲ ਹੋ ਗਈ ਹੈ ਜੀ। ਸੋ ਵੇਖਾਂਗੇ ਇਸ ਪਟੀਸ਼ਨ ਦੇ ਨਾਲ ਬਣਦਾ ਕੀ ਹੈ। ਅੱਗੇ ਚਲੀਏ, ਕਹਿੰਦੇ ਹੁਣ ਵਿਜੀਲੈਂਸ ਦੀ ਅੱਖ ਜਿਹੜੀ ਹੈ ਉਹ ਲਮਕਦੇ ਹੋਏ ਪ੍ਰੋਜੈਕਟਾਂ ਦੇ ਉੱਪਰ ਹੈ ਜੀ। ਹਾਂਜੀ, ਦੇਖੋ ਇਹ ਜਿਹੜੇ ਲਮਕਦੇ ਹੁੰਦੇ ਨੇ ਪ੍ਰੋਜੈਕਟ, ਇਹ ਮਸਲਾ ਤੇ ਉਹੀ ਹੈ ਨਾ ਕਿ ਹੁਣ ਫਰਜ਼ ਕਰੋ ਕਿ ਕੋਈ 2 ਸਾਲ 'ਚ ਪ੍ਰੋਜੈਕਟ ਪੂਰਾ ਹੋਣਾ ਸੀਗਾ। ਤੇ ਤੁਸੀਂ ਬਿਹਾਰ ਵਾਲਾ ਦੇਖਿਆ ਸੀਗਾ ਨਾ ਮਾਮਲਾ, ਪਿੱਛੇ ਜੇ ਇੱਕ ਪੁਲ ਟੁੱਟਿਆ ਸੀਗਾ, ਯਾਦ ਹੈ? ਉਹਨੇ ਕੰਪਲੀਟ ਤੇ ਸ਼ਾਇਦ ਕਈ ਸਾਲ ਪਹਿਲਾਂ ਹੋਣਾ ਸੀ, ਉਹ ਵਧੀ ਗਿਆ ਤੇ ਉਹਦੇ ਨਾਲ ਲਾਗਤ ਵੀ ਵੱਧ ਗਈ। ਜਿਹੜਾ 600 ਕਰੋੜ ਦਾ ਪ੍ਰੋਜੈਕਟ ਹੁੰਦਾ ਮੁੜ ਕੇ 1400 ਕਰੋੜ ਦਾ ਹੋ ਜਾਂਦਾ। ਕਿਉਂਕਿ ਉਹਦੇ ਚੋਂ ਖਾਧੀ ਜਾਂਦੇ, ਠੂੰਗੇ ਮਾਰੀ ਜਾਂਦੇ ਨੇ। ਇਹ ਵੀ ਤੇ ਇੱਕ ਰੌਲਾ ਹੈ ਨਾ। ਤਾਂ ਇੱਥੇ ਪੰਜਾਬ ਦੇ ਵਿੱਚ ਵੀ ਦੱਸਦੇ ਆ ਕਿ 15 ਤੋਂ ਜੋ ਮਤਲਬ ਕਿ 20 ਸਾਲ ਦੇ ਜਿਹੜੇ ਲਟਕ ਰਹੇ ਪ੍ਰੋਜੈਕਟ ਆ, ਤਾਂ ਵਿਜੀਲੈਂਸ ਉਹਦੀ ਸੂਚੀ ਬਣਾ ਰਹੀ ਆ ਕਿ ਬਈ ਇਹਨਾਂ ਪ੍ਰੋਜੈਕਟਾਂ ਦੀ ਵੀ ਹੁਣ ਜਾਂਚ ਪੜਤਾਲ ਕਰ ਲਈਏ ਕਿ ਕਿਤੇ ਇਹਦੇ 'ਚ ਗੜਬੜ ਤੇ ਨਹੀਂ ਹੈ। ਤਾਂ ਮੈਨੂੰ ਲੱਗਦਾ ਕਿ ਸੋਹਣੀ ਗੱਲ ਆ, ਚੰਗੀ ਗੱਲ ਆ ਕਿ ਜਿਹੜੇ ਇਹ ਪੰਜਾਬ ਦੇ ਵਿੱਚ, ਮੇਰਾ ਅੰਦਾਜ਼ਾ ਹੈ ਕੋਈ ਇਸ ਤਰ੍ਹਾਂ ਦੇ 1000-2000 ਕਰੋੜ ਦੇ ਤਾਂ ਘੱਟੋ ਘੱਟ ਹੋਣਗੇ ਪ੍ਰੋਜੈਕਟ ਜਿਹੜੇ ਲਮਕਵੇਂ ਨੇ, ਲਟਕਵੇਂ ਨੇ, ਜਿਹੜੇ ਨਾ ਆਰਦੇ ਆ ਨਾ ਪਾਰਦੇ ਆ। ਤਾਂ ਉਹਨਾਂ ਦੇ ਵਿੱਚ ਕਿੱਥੇ ਕਿੱਥੇ ਗੜਬੜੀ ਹੈ, ਜੇ ਗੜਬੜੀ ਹੈ ਤਾਂ ਕਿੰਨੀ ਹੈ, ਤਾਂ ਮੇਰੇ ਖਿਆਲ ਦੇ ਨਾਲ ਤਾਂ ਦੇਖ ਲੈਣਾ ਚਾਹੀਦਾ ਜੀ, ਦੇਖ ਲੈਣਾ ਚਾਹੀਦਾ। ਦੇਖਣ 'ਚ ਕੀ ਹਰਜ ਆ, ਹੈ ਨਾ? ਦੇਖੀ ਜਾ ਪਰ ਛੇੜੀ ਨਾ, ਉਹ ਟਰੱਕਾਂ ਦੇ ਮਗਰ ਲਿਖਿਆ ਹੁੰਦਾ ਹੈ ਨਾ। ਪਰ ਇੱਥੇ ਕੱਲਾ ਦੇਖਣਾ ਹੀ ਨਹੀਂ, ਦੇਖ ਕੇ ਜੇ ਮੰਨ ਲਓ ਲੱਗਦਾ ਗਲਤ ਆ ਤੇ ਫਿਰ ਛੇੜਨਾ ਵੀ ਚਾਹੀਦਾ, ਤੇ ਘੇਰਨਾ ਵੀ ਚਾਹੀਦਾ। ਆ ਤੁਸੀਂ ਦੇਖਿਆ ਨਾ, OP ਸੋਨੀ ਨੂੰ ਘੇਰਿਆ ਵਿਜੀਲੈਂਸ ਨੇ, ਤੇ ਉਹ ਕਹਿੰਦਾ ਕਾਹਦਾ ਜੇਲ੍ਹ ਨੂੰ ਤੋਰਿਆ ਤੇ ਘਟ ਗਿਆ ਬਲੱਡ ਸੱਜਣਾ, ਨਾਲ ਦੀ ਨਾਲ ਬਲੱਡ ਘਟ ਗਿਆ ਤੇ ਉਹ ਪਿਆ ਜੇ ਬੈੱਡ ਤੇ। ਹੁਣ ਜਿਹੜੇ ਮਤਲਬ ਕਿ ਉਦੋਂ ਆਂਦੇ ਨਾ, ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨੇ, ਜਿਹੜੇ ਲੀਡਰ ਉਸ ਵੇਲੇ ਵੀ ਬੰਦੇ ਨੂੰ ਬੰਦਾ ਨਹੀਂ ਸਮਝਦਾ, ਤਾਂ ਉਹ ਕਿਸ ਤਰ੍ਹਾਂ ਫਿਰ ਬਲੱਡ ਬਲੂਡ ਆਪਦਾ ਘਟਾ ਬਹਿੰਦੇ ਆ। ਇਹਦੀਆਂ ਕਈ ਮਿਸਾਲਾਂ ਨੇ। ਤਾਂ ਜ਼ਰੂਰ ਇਹਨਾਂ ਨੂੰ ਵੇਖਣਾ ਚਾਹੀਦਾ, ਜਿਹੜੇ ਇਹ ਲਟਕਦੇ ਪ੍ਰੋਜੈਕਟ ਨੇ, ਕਿ ਕਿੱਥੇ ਕਿੱਥੇ ਧਾਂਦਲੀ, ਕਿੱਥੇ ਕਿੱਥੇ ਠੁੰਗਾ ਮਾਰੀ ਹੋਈ ਆ।
ਜੀ ਸੋ ਹੋਣੀ ਤਾਂ ਚਾਹੀਦੀ ਹੈ ਜਾਂਚ। ਸੋ ਅੱਗੇ ਚੱਲਦੇ ਹਾਂ। ਜਲੰਧਰ ਵਿਖੇ ਫਾਈਨਾਂਸ ਕੰਪਨੀ ਦੇ 7 ਕਰਿੰਦੇ ਹਥਿਆਰਾਂ ਸਣੇ ਗ੍ਰਿਫਤਾਰ ਕੀਤੇ ਗਏ ਨੇ। ਹਾਂਜੀ ਦੇਖੋ, ਇਹ ਜਿਹੜੇ ਕਰਿੰਦੇ ਘੇਰੇ ਗਏ ਨੇ, ਇਹਨਾਂ ਨੇ ਬੰਦਾ ਚੁੱਕ ਲਿਆ। ਬਿਆਸ ਦੀ ਇੱਕ ਇਹ ਫਾਈਨਾਂਸ ਕੰਪਨੀ ਸੀਗੀ। ਇਹਨਾਂ ਨੇ ਰਾਮਾ ਮੰਡੀ ਦੇ ਇੱਕ ਵਿਅਕਤੀ ਨੂੰ ਅਗਵਾ ਕੀਤਾ ਹੈ ਤੇ ਦੱਸਦੇ ਕਿ ਪੁਲਿਸ ਕੰਪਲੇਂਟ ਹੋਈ। ਫਿਰ ਇਹਨਾਂ ਨੂੰ ਘੇਰਾ ਪਾ ਕੇ 1.5 ਘੰਟੇ ਬਾਅਦ ਫੜਿਆ ਗਿਆ ਤੇ ਇਹਨਾਂ ਦੇ ਕੋਲ ਇੱਕ ਦੇਸੀ ਕੱਟਾ, ਕਿਰਪਾਨ, ਦਾਤਰ, ਖੰਡਾ, ਬੇਸ ਬੈਟ, ਇਸ ਤਰ੍ਹਾਂ ਦੀਆਂ ਚੀਜ਼ਾਂ ਬਰਾਮਦ ਹੋਈਆਂ ਨੇ। ਤੇ ਇਹਦੇ ਵਿੱਚ ਇੱਕ ਸ਼ਾਇਦ ਜਨਾਨੀ ਵੀ ਆ। ਕਮਾਲ ਦੀ ਗੱਲ ਆ। ਇਹ ਤੁਹਾਨੂੰ ਪਤਾ ਹੀ ਹੈ ਨਾ, ਅੱਜ ਕੱਲ ਇਸ ਤਰ੍ਹਾਂ ਦੀਆਂ ਫਰਮਾਂ ਨੇ ਗੁੰਡੇ ਰੱਖੇ ਨੇ ਰਿਕਵਰੀ ਵਾਸਤੇ। ਉਹ ਬੈਂਕਾਂ ਨੇ ਵੀ ਅੱਜ ਕੱਲ ਰੱਖੇ ਵੈਸੇ ਉਹ ਚੀਜ਼ਾਂ ਚੂਜ਼ਾਂ ਚੱਕਣ ਲਈ। ਤਾਂ ਇਹ ਸੂਚਨਾ ਜਿਹੜੀ ਆ ਉਹ ਦਿੱਤੀ ਗਈ ਸੀਗੀ। ਸ਼ਾਇਦ ਕੋਈ ਨਿਊ ਗਣੇਸ਼ ਨਗਰੀ ਆ, ਉਹ ਉੱਥੋਂ ਦੀ ਕੋਈ ਔਰਤ ਸੀ। ਉਸਨੇ ਕਿਹਾ ਕਿ ਮੇਰੇ ਘਰ ਵਾਲੇ ਨੂੰ ਚੁੱਕ ਕੇ ਲੈ ਗਏ ਨੇ। ਤੇ ਫਿਰ ਘੇਰਾ ਪਾ ਕੇ ਤੇ ਮਤਲਬ ਕਿ ਉਸ ਨੂੰ ਬਰਾਮਦ ਕੀਤਾ ਗਿਆ। ਦੇਖੋ ਮਸਲਾ ਕਿੱਡਾ ਖਤਰਨਾਕ ਹੈ ਕਿ ਲੋੜਵੰਦ ਕੋਈ ਕਰਜ਼ਾ ਲੈਂਦਾ ਜਾਂ ਕੋਈ ਗਰੰਟਰ ਹੈ ਤੇ ਆ ਕੇ ਇਹ ਤਾਂ ਜਲੀਲ ਵੀ ਬਹੁਤ ਕਰਦੇ। ਕਈ ਬੰਦੇ ਤਾਂ ਖੁਦਕੁਸ਼ੀ ਕਰ ਜਾਂਦੇ ਨੇ ਇਹਨਾਂ ਦੀ ਜ਼ਲਾਲਤ ਦੇ ਹੱਥੋਂ। ਕਈ ਥਾਈਂ ਖੁਦਕੁਸ਼ੀਆਂ ਹੋਈਆਂ ਨੇ ਇੰਡੀਆ 'ਚ। ਤੇ ਇਹਦੇ ਤੇ ਕੋਰਟਾਂ ਵੀ ਬਹੁਤ ਵਾਰੀ ਸਖਤੀ ਕਰ ਚੁੱਕੀਆਂ ਨੇ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ। ਇਹ ਫਿਰ ਇਹ ਤਾਂ ਹੁਣ ਬੰਦੇ ਹੀ ਚੁੱਕਣ ਲੱਗ ਪਏ ਪੰਜਾਬ ਦੇ ਵਿੱਚ। ਕਮਾਲ ਦੀ ਗੱਲ ਹੈ। ਇਹ ਕੋਈ ਫਾਈਨੈਂਸ ਕੰਪਨੀ ਸੀ, 1.5 ਲੱਖ ਰੁਪਈਆ ਲਿਆ ਸੀਗਾ ਤੇ ਅਮਰੀਕ ਜਿਹੜਾ ਚੁੱਕਿਆ ਗਿਆ, ਇਹ ਵਿੱਚ ਉਹਦਾ ਗਰੰਟਰ ਸੀਗਾ। ਜਿਹੜੇ ਬੰਦੇ ਨੇ ਮਤਲਬ ਕਿ ਰਿਸ਼ਤੇਦਾਰ ਨੇ ਪੈਸੇ ਲਏ ਸੀਗੇ ਤੇ ਉਹ ਫਿਰ ਮਾਲਕ ਨੇ ਕਿਹਾ ਹੋਣਾ ਦਿੰਦੇ ਨਹੀਂ ਪੈਸੇ ਤੇ ਉਹਨੂੰ ਚੱਕ ਹੀ ਲਿਆਓ, ਕਿਉਂਕਿ ਗੁੰਡਾ ਰਾਜ ਜੋ ਹੋਇਆ, ਗੁੰਡਾ ਤੰਤਰ ਜੋ ਹੋਇਆ। ਤੇ ਹੁਣ ਇਹ ਜਿਹੜੇ ਚੁੱਕਣ ਆਏ ਸੀ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਚੁੱਕ ਲਿਆ, ਚੰਗੀ ਗੱਲ ਆ। ਪਰ ਇਹ ਤੁਸੀਂ ਦੇਖੋ ਕਿ ਇੰਨੀ ਵੱਡੀ ਬਦਮਾਸ਼ੀ ਚੱਲਦੀ। ਇੱਕ ਤੇ ਇਹ ਜਿਹੜੀਆਂ ਫਰਮਾਂ ਤੁਹਾਨੂੰ ਪਤਾ ਲੋੜਵੰਦਾਂ ਦਾ ਖੂਨ ਬੜਾ ਚੂਸਦੀਆਂ, ਮਨ ਮਾਫਕ ਵਿਆਜ ਨੇ ਇਹਨਾਂ ਦੇ, ਵਿਆਜ ਨੂੰ ਵਿਆਜ ਚੱਕਰ ਚੱਲਦਾ ਰਹਿੰਦਾ। ਪੈਨਲਟੀਆਂ ਨੇ ਜੇ ਕੋਈ ਗਰੀਬ, ਜੇ ਕੋਈ ਮਾਤੜ ਲੇਟ ਹੋ ਜਾਂਦਾ ਫਿਰ ਆ ਵਸੂਲੀ ਦਾ ਢੰਗ ਵੇਖੋ। ਕੋਈ ਨੋਟਸ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਕੋਈ ਤੁਸੀਂ ਬੰਦਾ ਹੀ ਚੁੱਕ ਕੇ ਲੈ ਜਾਂਦੇ ਜੀ। ਖੁਦਾ ਨਾ ਖਾਸਤਾ ਕੋਈ ਹਾਰਟ ਦਾ ਮਰੀਜ਼ ਹੋਵੇ, ਕੋਈ ਕਮਜ਼ੋਰ ਦਿਲ ਦਾ ਹੋਵੇ, ਉਹ ਤਾਂ ਮਰ ਜਾਏਗਾ ਤੁਹਾਡੀ ਇਸ ਦਹਿਸ਼ਤ ਦੇ ਵਿੱਚ ਫਸਿਆ। ਇਸ ਕਰਕੇ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ। ਰਿਕਵਰੀ ਵਾਲੇ ਵੈਸੇ ਨਾ ਪਿੰਡਾਂ 'ਚ ਤੇ ਇੱਕ ਹੈਗਾ, ਤੁਹਾਨੂੰ ਪਤਾ ਛੇਤੀ ਕਿਤੇ ਨਹੀਂ। ਪਿੰਡਾਂ 'ਚ ਤੇ ਲੋਕ ਪੈ ਜਾਂਦੇ, ਇਹਨਾਂ ਨੂੰ ਕਿਸਾਨ ਯੂਨੀਅਨ ਦਾ ਬੜਾ ਜ਼ੋਰ ਹੈ ਨਾ। ਨਹੀਂ ਤੇ ਇਹ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਤੇ ਪਿੰਡਾਂ 'ਚੋਂ ਕਿਸਾਨ ਵੀ ਚੁੱਕ ਲਿਆਉਣ ਜਾ ਕੇ। ਉਹ ਫਿਰ ਅਗਲੇ ਤੁਹਾਨੂੰ ਪਤਾ ਸਲੰਘਿਆਂ ਨਾਲ ਹੀ ਕੁੱਟਦੇ ਆ। ਜਦੋਂ ਕੁੱਟਦੇ ਘੇਰ ਕੇ ਪਿੰਡਾਂ ਦੇ ਵਿੱਚ ਸਲੰਘੇ ਤੁਸੀਂ ਵੇਖੇ, ਸਲੰਘਿਆਂ ਦੇ ਨਾਲ ਨਾ ਉਹ ਛਟੀਆਂ ਹੁੰਦੀਆਂ ਨੇ ਨਰਮੇ ਦੀਆਂ ਤੇ ਉਹ ਉਹ ਚੁੰਝੂ ਜਿਹਾ ਹੁੰਦਾ ਪਾ ਕੇ ਤੇ ਟਰਾਲੀ ਤੇ ਲਾਦੇ, ਉਹਨੂੰ ਸਲੰਘਾ ਕਹਿੰਦੇ। ਡਾਂਗ ਲੱਗੀ ਹੁੰਦੀ ਉਹਦੇ ਮਗਰ ਐਡੀ, ਜਿੱਦਾਂ ਕਿਸੇ ਭਲਵਾਨ ਦੇ ਗੁੱਟ ਜਿੱਡੀ, ਤੇ ਫਿਰ ਉਹ ਮਾਰਦੇ ਨੇ। ਤੇ ਇਸ ਕਰਕੇ ਉਧਰ ਨੂੰ ਤੇ ਮੂੰਹ ਨਹੀਂ ਕਰਦੇ। ਪਰ ਇਹ ਕਮਾਲ ਦੀ ਗੱਲ ਹੈ ਕਿ ਜਲੰਧਰ ਵਰਗੇ ਸ਼ਹਿਰ 'ਚ ਬੰਦਾ ਚੱਕ ਕੇ ਤੇ 1.5 ਘੰਟੇ ਤੱਕ ਲੈ ਗਏ। ਹੱਦ ਹੋ ਗਈ ਆ। ਪਰ ਪੁਲਿਸ ਨੇ ਵਧੀਆ ਕੀਤਾ, ਇਹਨਾਂ ਨੂੰ ਅਰੈਸਟ ਕਰ ਲਿਆ ਜੀ। ਸੋ ਇਹੋ ਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਉਹ ਹੋਰਾਂ ਨੂੰ ਵੀ ਸੁਚੇਤ ਕਰ ਦਿੰਦੀਆਂ ਨੇ ਕਿ ਇੱਕ ਵਾਰੀ ਸੋਚੋ ਜ਼ਰੂਰ ਇਹੋ ਜਿਹੀਆਂ ਫਰਮਾਂ ਤੋਂ ਫਸਣ ਲੱਗਿਆ। ਸੋ ਅੱਗੇ ਚੱਲੀਏ, ਗੱਲ ਕਰਦੇ ਹਾਂ ਸੁਰਿੰਦਰ ਸ਼ਿੰਦੇ ਹੋਣਾ ਦੀ। ਇਹਨਾਂ ਦੀ ਮੌਤ ਦੀ ਖਬਰ ਆਈ ਸੀ ਤੇ ਉਹ ਅਫਵਾਹ ਨਿਕਲੀ ਹੈ ਜੀ। ਉਹ ਨਹੀਂ, ਪੰਜਾਬੀਆਂ ਵਾਸਤੇ ਇਹ ਜਿਹੜਾ ਸੋਸ਼ਲ ਮੀਡੀਆ ਨਾ, ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਈਆਂ ਵਾਸਤੇ ਤੇ ਪੁੱਠੇ ਪੰਗੇ ਲੈਣ ਦਾ ਨਾ ਮੰਚ ਆ। ਜੀ ਜੀ। ਤਾਂ ਇਹਨਾਂ ਨੇ ਮੁਸੀਬਤ ਨਹੀਂ ਵੇਖਣੀ ਹੁੰਦੀ, ਇਹਨਾਂ ਨੇ ਅਗਲੇ ਦੀ ਦੁੱਖ ਤਕਲੀਫ ਨਹੀਂ ਵੇਖਣੀ ਹੁੰਦੀ। ਇਹਨਾਂ ਨੇ ਆਪਣਾ ਮਜ਼ਾ ਲੈਣਾ ਹੁੰਦਾ ਕਿ ਸ਼ੇਅਰ ਕਿੰਨੇ ਹੋ ਗਿਆ, ਹੀ। ਫਿਰ ਉਹ ਕਟਿੰਗ ਕਰਕੇ ਰੱਖ ਲੈਂਦੇ ਨੇ ਕਿ ਫਲਾਣੀ ਪੋਸਟ ਤੇ ਇੰਨੇ ਸ਼ੇਅਰ ਵੱਜੇ ਸਨ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕੋਈ 4 ਚੀਜ਼ਾਂ ਕੋਈ 10 ਬੰਦੇ ਵਾਇਰਲ ਕਰ ਦਿੰਦੇ ਆ ਤੇ ਸਾਡੇ ਇੱਥੇ ਚੱਕ ਕੇ ਕਾਪੀ ਪੇਸਟ ਥੱਲੇ ਜਾਂ ਵਾਹਿਗੁਰੂ ਲਿਖੀ ਜਾਂਦੇ, RIP ਲਿਖੀ ਜਾਂਦੇ ਆ, ਪਤਾ ਨਹੀਂ ਕੀ ਹੁੰਦਾ। ਤੇ ਉਹ ਲਿਖੀ ਜਾਂਦੇ ਆ, ਮਤਲਬ ਕਿ ਕੋਈ ਪਤਾ ਹੀ ਨਹੀਂ ਕਰਦਾ। ਹਿਸਾਬ ਲਾ ਲਓ ਸੁਰਿੰਦਰ ਸ਼ਿੰਦੇ ਨੂੰ ਜਿਉਂਦੇ ਨੂੰ ਮਾਰ ਦਿੱਤਾ ਤੇ ਫਿਰ ਉਹ ਤੋਂ ਬਾਅਦ ਜਿਹੜੇ ਉਹਦੇ ਸਪੁੱਤਰ ਸਨ ਮਨਿੰਦਰ ਸ਼ਿੰਦਾ ਜੀ, ਮਨਿੰਦਰ ਸ਼ਿੰਦਾ ਖੁਦ ਲਾਈਵ ਹੋ ਕੇ ਕਹਿੰਦਾ ਕਿ ਹੱਥ ਜੁੜੇ ਹੋ, ਰੱਬ ਦਾ ਵਾਸਤਾ, ਮੇਰਾ ਫਾਦਰ ਤੇ ਜਿਉਂਦਾ, ਠੀਕ ਠਾਕ ਆ। ਤੇ ਇਹ ਤਾਂ ਆ ਦੇਖੋ ਉਧਰੋਂ ਲੋਕ ਤੇ ਵਕਤ ਨੂੰ ਪਏ ਨੇ ਤੇ ਇੱਕ ਨੇ ਪਤਾ ਨਹੀਂ ਕਿੱਥੋਂ ਫੋਟੋ ਫਾਟੋ ਲੱਭੀ, ਐਡਿਟ ਕਰਕੇ ਐਵੇਂ ਕੋਡ ਕਿਰਲਾ ਜਿਹਾ ਲੱਗਦਾ ਸੀਗਾ ਤੇ ਉਹ ਕਹਿੰਦੇ ਜੀ ਖਰੜ ਦੇ ਵਿੱਚ ਤੇ ਸੜਕਾਂ ਤੇ ਮਗਰਮੱਛ ਆ ਗਏ ਨੇ। ਦੱਸੋ
हद हो गई है। ये कोई मजाक करने का टाइम है? पता नहीं की उत्थे फोटो च पाई बैठे है, कित्थों दी फोटो है कित्थों दी नहीं है, लोगों को सगों डरा के मार दो। तो भाई ये थोड़ा जिहा ना सोचन विचारण का विषय। और दूजी गल जी शेयरिंग होंगी है नेवा, तो खास तौर पर जो अजकल पेज बने आ वैब बने ने न्यूज़ देने वाले, ये इन्हों भी थोड़ा जिहा जिम्मेवारी नाल चलना चाहिए। ये की करते हैं, एक बारी पा के सनसनी फैला दी, जो झूठे पैंदे आ फिर कोई स्पष्टीकरण नहीं देना, कोई उन्होंने दुरुस्त नहीं करना, फिर चक के डिलीट मार देने, अगला लभदा रहिंदा। जे तुसी कोई चीज़ वो डिलीट भी करनी है, जहाँ घट्टो घट्ट उन्होंने उत्थे ही तुसी एडिट करके कह दो कि भाई इन्फॉर्मेशन गलत है, ताकि जिथे भी शेयरिंग होएगी नाल अपडेशन भी चले जाएगी। सो ये बड़ा गलत जिहा व्यवहार है साडे बंदियां दा। पर की करिए भाई, कुछ बंदे हुंदे आ, पर वो भी बंदे आ जिन्हां ने फिर इस खबर नूं चलाया, काउंटर किया कि नहीं ऐसा कुछ नहीं। सुरिंदर शिंदा जिहड़े कि 80 ते 90 के दहाके च कह लो कि गायकी दे विच एक थंम रहे ने, वो हाले भी जिउंदे ने, तंदुरुस्त ने। हाँ बीमार सी, ऑपरेशन सी, दसते कोई माड़ी मोटी इन्फेक्शन जरूर हुई, वो हस्पताल सीगे, तो किसी को पता लग गया, बस सोशल मीडिया ते उन्होंने शिंदा चक ही दिता जी। सो बड़ी गलत गल है। इन्हां सारियां चीज़ां नूं कई बारी जदों कोई वरजदा फिर अग्गों पैंदे ने कि असीं तां जी मीडिया की भूमिका निभा रहे, तुसीं साडे हत्थ रोक रहे हो जां साडे काम च विघन पा रहे हो। सो मिंटू जी तुसीं खबरां ते चानना पाया, तुहाडा बहुत बहुत धन्नवाद जी। सत श्री अकाल। सत श्री अकाल जी। सो ये सन साडे नाल मिंटू गुरसरिया जी। प्रोग्राम तुसीं सुनिया खबर ते नज़र। प्रोग्राम तुहानूं किहो जिहा लग्गिया? तुसीं अपने विचार राय टिप्पणियां साडे नाल साझे कर सकते हो फेसबुक और यूट्यूब उपर। जेकर तुसीं हाले तक साडे नाल नहीं जुड़े तो फेसबुक यूट्यूब ते पंजाबी रेडियो यूएसए नूं फॉलो करना बिल्कुल नहीं भुलना। जुड़े रहो पंजाबी रेडियो यूएसए दे नाल, प्रोग्रामां दी लगातारता बरकरार है। धन्नवाद। सत श्री अकाल।